अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो SMS पंजाबी। लो जी अज दी खबर जिहड़ी है वो पंजाब तो है। पंजाब वही जिथे माई तंदूर वाली, माई जरनैली तिक्कियां वाली, माई कतरी कबाबां वाली ते माई लाहौर दा पानी कड्ढण वाली जिहड़ी है, हाँ जी, वो राज कर रही है। फार्म 47 ते बैठी जिद्दां वो उत्थे डाकू बनी बैठी है। बिल्कुल उन्होंने कोई परवाह नहीं किसी दी, क्योंकि ਉਹਦਾ साईं सिर दा ਜਿਹੜਾ ਉਹ ਪਿੱਛੋਂ ਉਹਨੇ ਜਿਹੜਾ ਨਾ ਉਹ ਸਭ ਨੂੰ ਕਿਹਾ ਹੋਇਆ ਕਿ ਵੀ ਆ ਮੇਰੀ ਰਾਣੀ ਆ ਮੇਰੀ ਰਾਣੀ ਜੋ ਮਰਜ਼ੀ ਕਰੇ, ਇਹਨੂੰ ਸਭ ਮਾਫ ਆ, ਇਹ ਜਿੱਦਾਂ ਮਰਜ਼ੀ ਹਕੂਮਤ ਕਰੇ। ਉਹ ਉਦਾਂ ਹੀ ਆਪਣੀ ਮਰਜ਼ੀ ਨਾਲ ਹਕੂਮਤ ਕਰ ਰਹੀ ਹੈ ਉੱਥੇ। ਤੇ ਜਿੱਦਾਂ ਆਪ ਉੱਥੇ ਬੈਠੀ ਜਿਹੜੀ ਆ ਜਰਨੈਲ ਦੀ ਰਾਣੀ ਉਹ ਬਣੀ ਹਕੂਮਤ ਕਰ ਰਹੀ, ਉੱਦਾਂ ਹੀ ਜਨਰਲ ਰਾਣੀ ਦੇ ਥੱਲੇ ਜਿੰਨੇ ਵੀ ਅਹਿਲਕਾਰ ਨੇ, ਜਿੰਨੇ ਵੀ ਖਿਦਮਤ ਗੁਜ਼ਾਰ ਨੇ, ਉਹ ਵੀ ਰੱਜ ਕੇ ਆਵਾਮ ਦੀ ਜਿਹੜੀ ਹੈ ਨਾ ਖਿਦਮਤ ਨਹੀਂ ਠੁਕਾਈ ਕਰ ਰਹੇ ਨੇ। ਹਾਂਜੀ, ਕਿਉਂਕਿ ਉਹ ਰੱਖੇ ਐਸੇ ਵਾਸਤੇ ਕਿ ਠੁਕਾਈ ਸ਼ੁਕਾਈ ਕਰਨ ਆਵਾਮ ਦੀ। ਤੇ ਉਹ ਜਨਾਬ ਬਦਮਾਸ਼ ਬਣੇ ਫਿਰਦੇ ਆ। ਹੁਣ ਉਹ ਬਦਮਾਸ਼ੀ ਇਤਨੀ ਅਰੂਜ ਤੇ ਪਹੁੰਚ ਗਈ ਹੈ ਕਿ ਉਹ ਦਿਨ ਦਿਹਾੜੇ ਜਿਹੜੇ ਪੁਲਿਸ ਵਾਲੇ ਨੇ, ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਜਨਾਬ ਦਿਨ ਦਿਹਾੜੇ ਗੱਡੀਆਂ 'ਚ ਉਤਰਦੀ ਹੈ ਤੇ ਗਰੀਬ ਮਾਰ ਉਹਨਾਂ ਨੇ ਸ਼ੁਰੂ ਕੀਤੀ ਆ। ਤੁਸੀਂ ਦੇਖ ਰਹੇ ਹੋ ਕਿ ਆ ਉਤਰਿਆ ਅਹਿਲਕਾਰ ਤੇ ਉਹਨੇ ਜਨਾਬ ਜਾ ਕੇ ਸਿੱਧਾ ਜਿਹੜਾ ਨਾ ਕੇਲਿਆਂ ਤੇ ਹੱਥ ਮਾਰਿਆ। ਵਿਚਾਰਾ ਗਰੀਬ ਆਦਮੀ ਕੇਲੇ ਵੇਚਣ ਡਿਆ। ਉਹ ਬਈ ਉਹਦੀ ਵਿਚਾਰੇ ਦੀ ਕੁੱਲ ਕਮਾਈ ਜਿਹੜੀ ਆ ਨਾ ਉਹ ਆਹੀ ਹੈ ਜਿਹੜੀ ਰੇਹੜੀ ਤੇ ਪਈ। ਉਹਨੇ ਆ ਵੇਚ ਵੱਟ ਕੇ ਜਿਹੜਾ ਨਾ ਸ਼ਾਮ ਨੂੰ ਰੋਟੀ ਲੈ ਕੇ ਆਪਣੇ ਬੱਚਿਆਂ ਕੋਲ ਜਾਣਾ ਉਹਨੇ ਤੇ ਆਪਣੇ ਬੱਚਿਆਂ ਨੂੰ ਆਹ ਖਵਾਉਣਾ। ਅੱਗੇ ਇੰਨੀ ਮਹਿੰਗਾਈ, ਇੰਨਾ ਗੁਰਬਤ ਦੇ ਬਾਅਦ ਜਿਹੜਾ ਨਾ ਉਹ ਵਿਚਾਰਾ ਮਸਾਂ ਕੋਈ ਚੀਜ਼ ਲੈ ਕੇ ਘਰ ਜਾਂਦਾ ਖਾਣ ਪੀਣ ਵਾਲੀ। ਤਾਂ ਇਹ ਬੇਗੈਰਤ ਬੇਸ਼ਰਮ ਉਹਦੀ ਰੋਜ਼ੀ ਰੋਟੀ ਤੇ ਡਾਕਾ ਮਾਰ ਰਿਹਾ। ਅੰਦਾਜ਼ਾ ਕਰੋ ਜਿੱਦਾਂ ਮਾਈ ਉੱਤੇ ਬੈਠੀ ਡਾਕੇ ਮਾਰ ਰਹੀ ਹੈ ਨਾ ਵੱਡੇ, ਸਭ ਤੋਂ ਵੱਡਾ ਡਾਕਾ ਤੇ ਉਹਨੇ ਆਵਾਮ ਦੇ ਮੈਂਡੇਟ ਤੇ ਮਾਰਿਆ ਕਿ ਹਾਰੀ ਹੋਈ ਫਾਰਮ 47 ਤੇ, ਔਰ ਉਹ ਵਜ਼ੀਰ ਆਲਾ ਬਣੀ ਬੈਠੀ ਆ ਔਰ ਕਹਿੰਦੀ ਹੈ ਕਿ ਮੈਂ ਬੜੀ ਖਿਦਮਤ ਕਰ ਰਹੀ। ਵੀ ਕਾਹਦੀ ਖਿਦਮਤ? ਆਹੀ ਖਿਦਮਤ ਉਹ ਕਰ ਰਹੀ ਹੈ ਜਿਹੜੀ ਆ ਪੁਲਿਸ ਵਾਲੇ ਉਹਦੇ ਕਰ ਰਹੇ ਆ। ਤੇ ਕੋਈ ਸ਼ਰਮੋ ਹਯਾ ਨਾ ਬਗੈਰਤਾਂ ਬੇਸ਼ਰਮਾਂ ਨਾਲ ਨਹੀਂ ਗਈ ਕਿ ਬਈ ਉਹ ਗਰੀਬ ਆਦਮੀ ਦੇ ਕੇਲੇ ਜਿਹੜੇ ਨੇ ਨਾ ਉਹ ਚੁੱਕੇ ਤੁਸੀਂ ਗੱਡੀ 'ਚ ਪਾ ਕੇ ਪੂਰੇ ਦੇ ਪੂਰੇ ਤੇ ਲੈ ਗਏ ਤੇ ਕੁਛ ਕਹਿ ਵੀ ਨਹੀਂ ਸਕਦਾ। ਕੁਛ ਕਹੇਗਾ ਤਾਂ ਉਹਨੂੰ ਵੀ ਗੱਡੀ 'ਚ ਪਾ ਕੇ ਲੈ ਜਾਣਗੇ। ਐਸੀ ਬਦਮਾਸ਼ੀ ਹੈ ਇਹਨਾਂ ਦੀ। ਔਰ ਇਹ ਯਕੀਨ ਕਰੋ ਕਿ ਮੈਨੂੰ ਸਮਝ ਨਹੀਂ ਆਈ ਇਹਦੀ ਕਿ ਯਾਰ ਕੇਲੇ ਤੂੰ ਖਾਣੇ 2-3 ਉਹਦੇ ਸ਼ਾਪਰ 'ਚ ਪਵਾ ਲਾ ਤੇ ਲੈ ਜਾ। ਉਹਦੇ 'ਚ ਕਿੰਨੇ ਪੈਸੇ ਲੱਗ ਜਾਣਗੇ ਯਾਰ ਤੇਰੇ? 10 15 20 100 ਰੁਪਈਆ 200 ਰੁਪਈਆ ਉਹ ਭਾਈ ਦੇਖ ਕੇ ਤੇ ਆਪਣਾ ਕੇਲੇ ਖਾ। ਨਹੀਂ, ਉਹਨੇ ਜਨਾਬ ਪੂਰਾ ਗੁੱਛਾ ਚੁੱਕਿਆ ਕੇਲਿਆਂ ਦਾ, ਗੱਡੀ ਸੁੱਟਿਆ, ਬਦਮਾਸ਼ੀ ਨਾਲ ਦੰਦ ਨਾ ਦਾ ਦਿਨ ਦਿਹਾੜੇ ਉਹ ਲੈ ਗਿਆ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਇਹਦੀ ਅੰਦਰ ਦੀ ਖਬਰ ਜਿਹੜੀ ਹੈ ਨਾ ਉਹ ਮੇਰੇ ਕੋਲ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਫਰਮਾਉਂਦੇ ਆ ਜਿਹੜਾ ਪੁਲਿਸ ਵਾਲਾ ਜਿਹੜਾ ਕੇਲੇ ਚੁੱਕ ਕੇ ਨੇ ਗੱਡੀ 'ਚ ਰੱਖੇ ਨੇ, ਪੂਰਾ ਬੰਡਲ ਹੀ ਜਿਹੜਾ ਨਾ ਹਿਸਾਬ ਕਿਤਾਬ ਕਿੱਲਾ ਹੀ ਪੂਰਾ ਚੁੱਕ ਲਿਆ ਇਹਨੇ ਸਾਰੇ ਕੇਲਿਆਂ ਦਾ। ਮੈਂ ਕਿਹਾ ਜੀ ਬਾਬਾ ਜੀ ਕਹਿੰਦੇ ਕਿ ਇਹਦੀ ਭੈਣ ਨੂੰ ਹੋਈ ਹੋਈ ਹੈ ਤਲਾਕ। भाई यार बाबा जी यार की ताल्लुक समझ नहीं आया। वो भाई वो केले चुक रहा उतों बदमाशी नाल चुक्या ने गड्डी पर, तुसीं कहने दी भैन नूं तलाक होई। जेड़ा भी जेड़ा चुकन दिया बगैर खंजीर दा बच्चा। बाबा जी कहंदे हाँ ये बाबा जी कहंदे सारा लिंक है ना केले। बाबा जी कहंदे इहदी भैन नूं हो गई तलाक ते काफ़ी साल हो गए। बाबा जी कहंदे ते ओहदे बाद जेड़ा ना रिश्ता लभदा फिर अपनी भैन दा, इहदी भैन दा रिश्ता नहीं सी लभदा पिया। मैं कहा बाबा जी तुहानूं किवें पता? बाबा जी कहते हरामजादा जो पुलिस वाला नहीं ये घर ले ये आप भी मेरे को भी आया से मेरिया मिन्नतां करते रहे कि बाबा जी तुसीं मेरी भैन नाल विआह कर लो, तुहाडी मेहरबानी उन्हां विआह कोई नहीं करते। बाबा जी कहते यार मैं जरा ना क्या कि भाई विआह वाला हिसाब किताब कोई नहीं मेरा। हाँ मैं कोई नहीं, मैं लभ दिना वा, कोई लभ जाए तो चंगी गल है। वो कहता बाबा जी जो भी कर दो हिसाब किताब लाओ। वो भैन इहदी बहुत तंग आई पई बेचारी, तलाक होई पता नहीं किन्ने साल हो गए। वो कहती मेरा विआह करो तो इन्होंने लभदा कोई नहीं पिया। तो मैं कहा बाबा जी यार तुसी स्टोरी कितनी होर लै गए हो, तुसी उहदे घर वड़ गए हो जाके। मैं केलियां दी गल कर रहा कि वो केलियां नूं चुक के गड्डी च पाए, तुसी कहंदे ओहदी भैन नूं तलाक हो गई, फिर रिश्ता लभदा फिरदा, ओहदा रिश्ता कोई नहीं लभदा। वो केलियां दा की चक्कर है विच? आ की इन्हें बगैरती कीती केले चुक के? बाबा जी कहंदे यार लिंक सारा कुछ दसदा वां, सबर ते कर। मैं कहा जी। बाबा जी कहंदे फिर इहदी भैन जिहड़ी ना हाँ ਉਹਨੂੰ एक रिश्ता लभ गया। मैं कहा बल्ले बाबा जी। बाबा जी कहते मैं लभ के दिता रिश्ता, वो असी फौजी। मैं कहा बल्ले भी क्या बात, ਇਹਦਾ मतलब कि ਉਹਦੀ ਭੈਣ ਦਾ ਵਿਆਹ ਹੋ ਗਿਆ, ਹੁਣ ਕੇਲਿਆਂ ਵਾਲੇ ਪਾਸੇ ਆ ਗਏ। बाबा जी कहते नहीं ਇਹਦੀ ਭੈਣ ਦਾ ਵਿਆਹ ਤੇ ਹੋ ਗਿਆ,
ਲੇਕਿਨ ਉਹ ਜਿਹੜਾ ਬੰਦਾ ਸੀ ਜਿਹਦੇ ਨਾਲ ਉਹਦਾ ਵਿਆਹ ਹੋਇਆ, ਬਾਬਾ ਜੀ ਕਹਿੰਦੇ ਉਹ ਖੁਸਰਾ ਸੀ। ਮੈਂ ਯਾਰ ਕੀ ਗੱਲ ਕਹਾਣੀ ਪਾ ਰਿਹਾ ਬਾਬਾ ਜੀ, ਕੋਈ ਨਹੀਂ ਸਮਝ ਆ। ਬਾਬਾ ਜੀ ਕਹਿੰਦੇ ਆ ਜਾਂਦੀ ਹੁਣ, ਬਾਬਾ ਜੀ ਕਹਿੰਦੇ ਉਹ ਖੁਸਰਾ, ਉਹ ਹੁਣ ਆਪਣੇ ਭਰਾ ਦੇ ਦੁਆਰੇ ਫੇਲ ਹੋ ਗਈ ਕਿ ਤੈਨੂੰ ਲਵੇ ਮੋਲਾ, ਮੈਨੂੰ ਕਿਹੜੇ ਖੁਸਰੇ ਨਾਲ ਵਿਆਹ ਤਾ, ਆ ਮੇਰਾ ਕੋਈ ਜਿਹੜਾ ਨਾ ਹਿਸਾਬ ਕਿਤਾਬ ਲਾਓ, ਮੇਰਾ ਕਿ ਚੰਗੇ ਬੰਦੇ ਨਾਲ ਕਿਤੇ ਵਿਆਹ ਕਰਾਓ। ਉਹ ਬਾਬਾ ਜੀ ਕਹਿੰਦੇ ਉਹ ਫਿਰ ਤਲਾਕ ਲਈ ਉਹਦੇ ਕੋਲ, ਤਾਂ ਫਿਰ ਮੇਰੇ ਕੋਲ ਆਇਆ ਕਿ ਬਾਬਾ ਜੀ ਆ ਹੱਥ ਹੋ ਗਿਆ ਸਾਡੇ ਨਾਲ, ਹਾਂ ਹੁਣ ਭੈਣ ਦਾ ਵਿਆਹ ਕਰਾਓ। ਮੈਂ ਕਿਹਾ ਬਾਬਾ ਜੀ ਕਰਵਾ ਦਿਓ ਯਾਰ, ਦਾ ਜੋ ਵੀ ਹਿਸਾਬ ਦਾ, ਮੈਨੂੰ ਕੇਲਿਆਂ ਦਾ ਦੱਸੋ, ਕੇਲਿਆਂ ਦਾ ਕੀ ਚੱਕਰ। ਬਾਬੇ ਕਹਿੰਦੇ ਉਹੀ ਤਾਂ ਦੱਸ ਰਿਹਾ। ਉਹ ਬਾਬਾ ਜੀ ਕਹਿੰਦੇ ਉਹ ਫਿਰ ਜਿਹੜਾ ਨਾ ਉਹਦੀ ਭੈਣ ਠੀਕ ਨਹੀਂ ਸੀ, ਮੇਰਾ ਮਤਲਬ ਕਰੈਕਟਰ ਦੀ ਠੀਕ ਨਹੀਂ ਸੀਗੀ। ਉਹ ਜਿਹੜਾ ਆਉਂਦਾ ਸੀਗਾ ਉਹ ਜਿਹੜਾ ਉਹਨੂੰ ਸਮਝ ਲੱਗ ਜਾਂਦੀ ਸੀ ਕਿ ਭਾਈ ਹਿਸਾਬ ਕਿਤਾਬ ਕੰਮ ਖਰਾਬ ਹੈ, ਉਹ ਭੱਜ ਜਾਂਦਾ ਸੀ। ਅਤੇ ਉਹ ਫਿਰ ਇਹਦੀ ਐਂਡ ਤੰਗ ਆ ਗਿਆ, ਹਾਂ। ਅਤੇ ਫਿਰ ਇਹਨੇ ਜਿਹੜਾ ਨਾ ਆ ਰੇਹੜੀ ਤੋਂ ਕੇਲੇ ਚੁੱਕੇ ਅਤੇ ਸਾਰੇ ਜਾ ਕੇ ਨੇ ਆਪਣੀ ਭੈਣ ਨੂੰ ਦੇਣੇ ਨੇ। ਯਾਰ ਇੰਨੇ ਸਾਰੇ ਕੇਲੇ ਨੇ ਆਪਣੀ ਭੈਣ ਨੂੰ ਲਿਜਾ ਕੇ ਦੇਣੇ ਨੇ, ਅਤੇ ਉਹਨੇ ਕੀ ਕਰਨਾ ਕੇਲਿਆਂ ਦਾ। ਬਾਬਾ ਜੀ ਕਹਿੰਦੇ ਯਾਰ ਉਹਨੇ ਖਤਮ ਦਵਾਉਣਾ ਹੋਣਾ। ਮੈਂ ਕਿਹਾ ਯਾਰ ਕੇਲਿਆਂ ਦਾ ਕਿਹੜਾ ਖਤਮ ਹੁੰਦਾ ਯਾਰ, ਕੋਈ ਚੌਲਾਂ ਦੀ ਦੇਗ ਹੋਏ, ਇੱਥੇ ਛੋਲਿਆਂ ਦੀ ਦੇਗ ਹੋਏ, ਸਮਝ ਆਉਂਦੀ ਹੈ, ਕੋਈ ਖੀਰ ਦੀ ਦੇਰ ਹੋਵੇ ਦੇਗ, ਬਈ ਆ ਕੇਲਿਆਂ ਦਾ ਕਾਹਦਾ ਖਤਮ। ਬਾਬਾ ਜੀ ਕਹਿੰਦੇ ਵੀ ਇੱਕ ਇੱਕ ਕਰਕੇ ਦਵਾਏਗੀ ਕੇਲੇ ਖਤਮ, ਕੇਲੇ ਖਤਮ ਹੁੰਦੇ ਜਾਣਗੇ, ਹਾਂ। ਅਤੇ ਬਾਬਾ ਕੋਈ 6 ਮਹੀਨੇ ਲੰਘ ਜਾਣਗੇ ਇਹਦੀ ਭੈਣ, ਹਾਂ। ਇਹ ਸੀ ਸਾਰੀ ਸਟੋਰੀ, ਇਹ ਸੀ ਸਾਰਾ ਹਿਸਾਬ ਕਿਤਾਬ, ਜਿਸ ਵਜ੍ਹਾ 'ਤੇ ਕੇਲੇ ਚੁੱਕੀ ਜਾਂਦਾ ਹਰਾਮਜ਼ਾਦਾ ਖੰਜ਼ੀਰ ਦਾ ਬੱਚਾ, ਅਤੇ ਇਹਨੂੰ ਰੋਕਣ ਵਾਲਾ ਕੋਈ ਨਹੀਂ। ਹਾਂ ਕੋਈ ਆ ਕੇ ਇਹਨੂੰ ਸਮਝਾਇਆ, ਰੋਕਿਆ ਕਿ ਬਈ ਆਪਣੀ ਭੈਣ ਦਾ ਵਿਆਹ ਕਰਾ, ਕੇਲੇ ਨਾ ਲੈ ਕੇ ਜਾ ਉਹਦੇ ਵਾਸਤੇ ਹਰਾਮਜ਼ਾਦਿਆ। ਬਲਕਿ ਬਾਕੀ ਜਿੰਨੇ ਆਏ ਮੈਨੂੰ ਲੱਗਦਾ ਉਹਨਾਂ ਦੀਆਂ ਵੀ ਭੈਣਾਂ ਨੂੰ ਤਲਾਕਾਂ ਹੋਈਆਂ ਨੇ, ਖੰਜ਼ੀਰਾਂ ਦੀਆਂ। ਗਰੀਬ ਦੇ ਕੇਲੇ ਚੁੱਕ ਚੁੱਕ ਲਿਜਾ ਕੇ ਖਾਂਦੇ ਨੇ ਉੱਲੂ ਦੇ ਪੱਠੇ ਬਗੈਰਤ ਦੇ ਬੱਚੇ। ਲੋ ਜੀ ਆ ਤਾਂ ਇੱਕ ਖਬਰ ਹੋ ਗਈ। ਅਤੇ ਦੂਜੀ ਖਬਰ ਜਿਹੜੀ ਆ ਉਹ ਜਨਾਬ ਹੈ ਬਾਜਵੇ ਧਗੜ ਦੱਲੇ ਦੇ ਮੁਤਾਲਕ। ਹਾਂਜੀ ਬਾਜਵਾ ਧਗੜ ਦੱਲਾ, ਤੁਹਾਨੂੰ ਪਤਾ ਕਿ ਉਹ ਅੱਜ ਕੱਲ੍ਹ ਬਹੁਤ ਘਬਰਾਇਆ ਫਿਰਦਾ, ਰਿਪੋਰਟ ਆ ਰਹੀ ਹੈ, ਹਾਂ। ਕਿਉਂਕਿ ਹੁਣ ਜਿਹੜੇ ਇਤਲਾਹ ਮਿਲੀ ਹੈ ਜਨਾਬ ਕਿ ਨਵਾਜ਼ ਸ਼ਰੀਫ ਜਿਹੜਾ ਨਾ ਆ ਫੈਜ਼ ਹਮੀਦ ਨੂੰ ਉਹਨੇ ਖੁੱਡੇ ਲੈਣ ਲਵਾ ਕੇ ਆਪਣੇ ਮੁਆਹਦੇ ਦੇ ਤਹਿਤ ਹੁਣ ਜਨਾਬ ਉਹ ਪਿੱਛੇ ਪੈ ਗਿਆ ਬਾਜਵੇ ਦੇ। ਹੁਣ ਉਹਦੇ ਸਾਰੇ ਜਿੰਨੇ ਵੀ ਆ ਜਵੇਦ ਲਤੀਫ ਤੁਸੀਂ ਦੇਖ ਲਓ, ਜਵੇਦ ਲਤੀਫ ਨਿਕਲ ਕੇ ਆ ਰਿਹਾ, ਕਹਿ ਰਿਹਾ ਕਿ ਬਈ ਇੰਝ ਨਹੀਂ, ਆ ਨਹੀਂ ਗੱਲ ਆ ਕਿ ਬਈ ਉਹ ਇਕੱਲਾ ਹੀ ਸੀਗਾ, ਫੈਜ਼ ਹਮੀਦ ਨੂੰ ਸਜ਼ਾ ਦੇ ਦਿੱਤੀ, ਆਹ ਕਾਹਦਾ ਇਨਸਾਫ ਹੋਇਆ। ਨਹੀਂ ਨਹੀਂ ਉਹਨੂੰ ਵੀ ਟੰਗੋ, ਨਾਂ ਨਹੀਂ ਲੈਂਦੇ ਲੇਕਿਨ ਕਹਿੰਦੇ ਉਹਨੂੰ ਵੀ ਟੰਗੋ। ਉਹਨੂੰ ਕਿਹਨੂੰ? ਬਾਜਵੇ ਨੂੰ, ਹਾਂ। ਸਾਰਿਆਂ ਨੂੰ ਪਤਾ ਕਿ ਉਹਨੂੰ ਵੀ ਟੰਗੋ। ਉਹ ਹੁਣ ਜਨਾਬ ਮੀਆਂ ਸਾਹਿਬ ਕਹਿ ਰਹੇ ਨੇ ਕਿ ਵੀ ਇਹਨੂੰ ਟੰਗੋ। ਇਸ ਦੇਖੋ ਆ ਮਕਾਫਾਤ ਅਮਲ ਜਿਹੜਾ ਨਾ ਬਾਜਵੇ 'ਤੇ ਬੜਾ ਅੱਛਾ ਹੋ ਰਿਹਾ। ਬਾਜਵੇ ਨੇ ਕੈਸੀ ਬਗੈਰਤੀ ਕੀਤੀ, ਬੇਸ਼ਰਮੀ ਕੀਤੀ। ਚੱਲਦੀ ਹੋਈ ਇਮਰਾਨ ਖਾਨ ਦੀ ਹਕੂਮਤ ਇਤਨੀ ਅੱਛੀ ਭਲਾ ਮੁਲਕ ਚਲਾ ਰਿਹਾ ਸੀ, ਕਿੱਥੇ ਤਰੱਕੀ ਕਰ ਰਿਹਾ ਸੀਗਾ ਮੁਲਕ, ਹਾਂਜੀ। ਕਿੱਥੇ ਉਹਦੀ ਇਕੋਨਮੀ ਤੁਸੀਂ ਦੇਖੋ, ਉਹਦੀ ਐਕਸਪੋਰਟ ਦੇਖੋ, ਉਹਦਾ ਜਿਹੜਾ ਲਾਅ ਐਂਡ ਆਰਡਰ ਦੇਖੋ, ਗਰੀਬਾਂ ਦਾ ਖਿਆਲ ਦੇਖੋ, ਅਹਿਸਾਸ ਪ੍ਰੋਗਰਾਮ ਦੇਖੋ, ਹੈਲਥ ਕਾਰਡ ਦੇਖੋ, ਮਤਲਬ ਕੀ ਮੈਂ ਤੁਹਾਨੂੰ ਗਿਣਾਵਾਂ ਯਾਰ ਸਾਰਾ। 3 ਸਾਲਾਂ ਦੇ ਵਿੱਚ ਉਸ ਮਰਦੇ ਮੋਮਿਨ ਨੇ 75 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਸੀਗਾ। ਔਰ ਸਭ ਤੋਂ ਵੱਡੀ ਗੱਲ ਜਿਹੜਾ ਕਰੋਨਾ ਉਦੋਂ ਆਇਆ, ਬੜੇ ਬੜੇ ਮੁਲਕ ਜਿਹੜੇ ਨੇ ਉਹ ਤਾਰੀਫਾਂ ਕਰਦੇ ਨਹੀਂ ਸਕਦੇ ਸੀ ਕਿ ਵੀ ਜੋ ਪਾਕਿਸਤਾਨ ਨਿਬੜਿਆ ਵਾ ਨਾ ਆ ਕਰੋਨਾ ਤੋਂ, ਸ਼ਾਇਦ ਹੀ ਕਿਸੇ ਹੋਰ ਨੇ ਇੱਦਾਂ ਦਾ ਜਿਹੜਾ ਨਾ ਉਹ ਨਿਬੜਿਆ ਹੋਇਆ ਇਹਦੇ ਨਾਲ, ਕਿ ਸਮਾਰਟ ਲੋਕਡਾਊਨ ਕਰਕੇ ਖਾਨ ਨੇ ਜਿਹੜਾ ਨਾ ਉਹ ਜਿਹੜੀ ਨਾ ਗਰੀਬ ਦਾ ਚੁੱਲ੍ਹਾ ਵੀ ਜਲਦਾ ਰਿਹਾ ਅਤੇ ਉਹ ਕਰੋਨਾ ਨਾਲ ਵੀ ਅਸੀਂ ਨਿਬੜ ਲਿਆ। ਕੈਸੀ ਬਹਾਦਰੀ ਸੀ, ਕੈਸਾ ਵਾ। ਲੇਕਿਨ ਆਹ ਸਿਲਾ ਜਿਹੜਾ ਨਾ ਆ ਬੇਗੈਰਤਾਂ ਨੇ, ਬੇਸ਼ਰਮਾਂ ਨੇ ਆਪਣੀਆਂ ਨੌਕਰੀਆਂ, ਆਪਣੀ ਖੱਲ, ਆਪਣਾ ਪਰਸਨਲ ਮਫਾਦ ਦੀ ਖਾਤਰ ਇਹਨਾਂ ਨੇ ਮੁਲਕ ਦੇ ਸੌਦੇ ਕੀਤੇ। ਔਰ ਉਹੀ ਬਾਜਵਾ ਬੇਗੈਰਤ ਬੇਸ਼ਰਮ ਆਦਮੀ, ਮਨਹੂਸ ਕਿਰਦਾਰ ਜਿਹੜਾ ਨਾ ਰਜੀਮ ਚੇਂਜ ਕਰਨ ਵਾਲਾ ਬੇਗੈਰਤ, ਉਸ ਬੇਗੈਰਤ ਬੇਸ਼ਰਮ ਆਦਮੀ ਨੇ ਰਜੀਮ ਚੇਂਜ ਕਰਕੇ ਆ ਚੋਰਾਂ ਲੁਟੇਰਾਂ ਨੂੰ ਲਿਆ ਕੇ ਮੁਸੱਲਤ ਕੀਤਾ, ਹਾਂਜੀ। ਉਹ ਇਹਨਾਂ ਨੂੰ ਲਿਆ ਕੇ ਮੁਸੱਲਤ ਕੀਤਾ। ਇਹਨਾਂ 'ਤੇ ਜਿਹੜਾ ਨਾ ਉਹ ਨਵਾਜ਼ ਸ਼ਰੀਫ ਨੂੰ ਲਿਆ ਕੇ ਦੀ ਪਾਰਟੀ ਨੇ, ਦੇ ਭਰਾ ਨੂੰ ਸਾਰਾ ਲਿਆ ਕੇ ਬਿਠਾਇਆ। ਅਤੇ ਅੱਜ ਦੇਖ ਲਓ ਜਿਨ੍ਹਾਂ ਨੂੰ ਲਿਆ ਕੇ ਬਿਠਾਇਆ ਉਹੀ ਕਹਿ ਰਿਹਾ ਕਿ ਵੀ ਬਾਜਵੇ ਨੂੰ ਟੰਗੋ। ਹਾਏ ਹਾਏ, ਮੈਂ ਕਹਿੰਦਾ ਵਾ ਕਿ ਮੈਂ ਇਸ ਗੱਲ 'ਤੇ ਨਵਾਜ਼ ਸ਼ਰੀਫ ਦੇ ਨਾਲ ਖੜਾ ਹਾਂ ਕਿ ਟੰਗੋ। ਕੱਲ੍ਹ ਦੇ ਟੰਗਦੇ ਹੋ, ਅੱਜ ਟੰਗੋ ਇਹਨੂੰ। ਹਾਂ ਇਸ ਬਗੈਰਤ 'ਤੇ ਆਰਟੀਕਲ 6 ਲਾਓ ਅਤੇ ਇਹਦੇ 'ਤੇ ਉਸੇ ਅਦਾਲਤ 'ਤੇ ਮੁਕੱਦਮਾ ਚਲਾਓ, ਹਾਂ, ਜਿਹੜੀ ਕਿ ਕੰਪਰੋਮਾਈਜ਼ ਅਦਾਲਤ ਆ, ਜਿਹੜੀ ਕਿ ਏਅਰਪੋਰਟ ਗਈ ਸੀ ਅਦਾਲਤ, ਉੱਠ ਕੇ ਆਪ ਜਾ ਕੇ ਨਵਾਜ਼ ਸ਼ਰੀਫ ਨੂੰ ਉੱਥੇ ਹੀ ਬੇਲਾਂ ਦੇ ਗਏ ਅਤੇ ਬਾਹਰੋਂ ਬਾਹਰ ਲਾਹੌਰ ਕੀਤਾ ਉਹਨਾਂ ਨੇ। ਉਹੀ ਅਦਾਲਤ ਇਹਦੇ ਚਲਾਓ ਕਦਮਾਂ ਅਤੇ ਇਹਨੂੰ ਫਾਹ ਲਾਓ ਬਾਜਵੇ। ਯਕੀਨ ਕਰੋ ਮੈਂ ਕਹਿੰਦਾ ਕਿ ਮੈਂ ਨਾਲ ਆ ਬਿਲਕੁਲ ਨਵਾਜ਼ ਸ਼ਰੀਫ ਦੇ। ਤੁਨ ਕੇ ਰੱਖੋ, ਜਵੇਦ ਲਤੀਫ ਠੀਕ ਕਹਿ ਰਿਹਾ ਕਿ ਇਹ 'ਤੇ ਵੀ ਹੱਥ ਪਾਓ, ਹਾਂ। ਲੇਕਿਨ
ਕੁਝ ਲੋਕ ਜਿਹੜੇ ਨਾ ਉਹ ਘਬਰਾਏ ਫਿਰਦੇ ਨੇ, ਲੇਕਿਨ ਜਿਨ੍ਹਾਂ ਦਾ ਬਣਦਾ ਸੀਗਾ ਬਾਜਵੇ ਨੂੰ ਡਿਫੈਂਡ ਕਰਨਾ, ਔਰ ਇਤਲਾ ਆ ਰਹੀ ਹੈ ਕਿ ਬਾਜਵਾ ਪਿੱਛੋਂ ਡੰਡਾ ਲੈ ਕੇ ਉਹਨਾਂ ਨੂੰ ਦੇ ਰਿਹਾ ਪਿੱਛੋਂ ਕਿ ਬਈ ਜਾਓ ਮੈਨੂੰ ਡਿਫੈਂਡ ਕਰੋ, ਆ ਮੈਨੂੰ ਫਟੇ ਚੜਾਉਣਗੇ, ਤੁਹਾਡੀ ਮਿਹਰਬਾਨੀ ਹੈ, ਮੈਨੂੰ ਡਿਫੈਂਡ ਕਰੋ ਜਾ। ਕੋਈ ਨਹੀਂ ਆ ਰਿਹਾ ਅੱਗੇ, ਕਿਉਂਕਿ ਅੱਗੇ ਉਹਨਾਂ ਨੂੰ ਪਤਾ ਕਿ ਨਵਾਜ਼ ਸ਼ਰੀਫ ਦੀ ਯੈਸ ਅੱਗੇ ਪਿੱਛੇ ਸਾਰਾ ਕੁਝ ਨਿਜ਼ਾਮ ਉਹਦਾ, ਹਾਂਜੀ, ਅਤੇ ਉਹ ਜਨਾਬ ਕੋਈ ਵੀ ਨਹੀਂ ਉਹਦੇ ਖਿਲਾਫ ਬੋਲ ਰਿਹਾ। ਨਵਾਜ਼ ਸ਼ਰੀਫ ਦੇ ਜਿਹੜੇ ਚਰਿੰਦੇ ਪਰਿੰਦੇ ਨੇ ਉਹ ਆ ਕੇ ਜਿਹੜੇ ਜਵੇਦ ਲਤੀਫ ਵਰਗੇ ਉਹ ਆ ਕੇ ਕਹਿ ਰਹੇ ਨੇ ਜੀ ਇਹਨੂੰ ਲਟਕਾਓ ਜੀ, ਬਾਜਵੇ ਨੂੰ ਟੰਗੋ। ਹੁਣ ਬਾਜਵਾ ਦਾ ਜਿਹੜਾ ਸਭ ਤੋਂ ਵੱਡਾ ਹਮਾਇਤੀ ਜਿਹੜਾ ਉਹ ਜੇਦਾ ਚੰਗੜ, ਜਿਹੜਾ ਜੇਦਾ ਕੰਜਰ, ਹਾਲਾਂਕਿ ਦੇਖੋ ਜੇਦਾ ਕੰਜਰ ਕਸੀਦੇ ਪੜ੍ਹਦਾ ਹੁੰਦਾ ਸੀ ਇਹਦੇ ਬਾਜਵੇ ਦੇ ਕਿ ਵੀ ਕਿਆ ਬਾਤ ਆ ਬਾਜਵੇ ਦੀ, ਬਾਜਵੇ ਨੇ ਰਜੀਮ ਚੇਂਜ ਕਰਕੇ ਆਹ ਚੋਰਾਂ ਨੂੰ ਮੁਸੱਲਤ ਕਰਕੇ ਕੀ ਕਰਮ ਕਮਾਇਆ ਪਾਕਿਸਤਾਨ 'ਤੇ, ਹਾਂਜੀ, ਸਟਾਕ ਮਾਰਕੀਟ ਉੱਤੇ ਰੁਪਈਆ ਮੁਸਤਹਿਕਮ, ਉਹ ਤਾਂ ਡਿਪਟੀ ਸੀ ਲੇਕਿਨ ਖੁਸ਼ ਹੁੰਦਾ ਸੀ, ਅਤੇ ਆਹ ਡਿਫੈਂਡ ਕਰਨਾ, ਉਹ ਹੁਣ ਆ ਵੀ ਡਿਫੈਂਡ ਨਹੀਂ ਕਰ ਰਿਹਾ। ਹੈਰਾਨਗੀ ਗੱਲ, ਉਹ ਕਿਹਾ ਗਿਆ ਜੋ ਲੋਕੀ ਜਿਹੜੇ ਖਬਰ ਰੱਖਦੇ ਨੇ ਉਹ ਦੱਸਦੇ ਨੇ ਕਿ ਵੀ ਬਾਜਵੇ ਨੇ ਉਹਨੂੰ ਕਿਹਾ, ਇਹਨੂੰ ਕੰਜਰ ਨੂੰ, ਮੇਰਾ ਮਤਲਬ ਜੇਦੇ ਚੰਗੜ ਨੂੰ, ਕਿ ਜਿੱਦੇ ਅੱਗੇ ਹੋ ਕੇ ਮੈਂ ਦਿਫਾਅ ਕਰ। ਉਹ ਕਹਿੰਦਾ ਭਾਈ ਅੱਗੇ ਨਵਾਜ਼ ਸ਼ਰੀਫ, ਮੈਂ ਕਿਹਦਾ ਦਿਫਾਅ ਕਰਨਾ ਤੇਰਾ, ਕੋਈ ਨਹੀਂ, ਹੁਣ ਉਹਦੇ ਸਵਾਬ ਦੀ ਤੈਨੂੰ ਟੰਗੇ ਨਾ ਟੰਗੇ ਮੈਨੂੰ ਕੀ ਤੇ ਤੈਨੂੰ ਕੀ। ਲੇਕਿਨ ਕੁਛ ਐਸੇ ਖਾਦਮ ਹੈ ਨੇ ਬਾਜਵੇ ਦੇ ਆਪਣੇ ਜਿਹੜੇ ਕਿ ਮੈਦਾਨ 'ਚ ਆਏ, ਨਿਕਲ ਕੇ ਸਾਹਮਣੇ ਆਏ। ਉਹਨਾਂ 'ਚੋਂ ਸਭ ਤੋਂ ਬੜਾ ਖਾਦਮ ਜਿਹੜਾ ਵਾ ਉਹ ਤੁਹਾਨੂੰ ਪਤਾ ਵਾ ਕਿ ਅੰਸਾਰ ਅਬਾਸੀ, ਉਹ ਜਰਨੈਲੀ ਟੱਟੂ, ਉਹ ਮੁਨਾਫਿਕਤ ਦਾ ਕੁਤਬ ਮੀਨਾਰ ਜਿਹੜਾ ਵਾ, ਬਲਕਿ ਸ਼ਾਇਦ ਕੁਤਬ ਮੀਨਾਰ ਵੀ ਛੋਟਾ ਹੋਵੇ ਉਹਦੇ ਸਾਹਮਣੇ, ਜਿੱਡਾ ਵੱਡਾ ਉਹ ਮੁਨਾਫਿਕ ਆਦਮੀ ਆ। ਉਹਦੀ ਸ਼ਕਲ ਦੇਖੋ, ਉਹਦੀ ਯਕੀਨ ਕਰੋ, ਅਤੇ ਉਹਦੇ ਕਰਤੂਤ ਦੇਖੋ, ਉਹਦੀਆਂ ਸਟੇਟਮੈਂਟਾਂ ਦੇਖੋ, ਉਹਦੇ ਬੂਟ ਚੱਟਣੇ ਦੇਖੋ, ਅੱਲਾ ਮਾਫ ਕਰੇ ਬਈ, ਪੂਰਾ ਬਣਾਇਆ ਜਰਨੈਲ ਆ। ਹਾਂ, ਸਹਾਫੀ ਜਰਨੈਲ, ਜਿਹੜਾ ਨਾ ਸਹਾਫੀ ਵੀ ਨਹੀਂ ਕਹਿਣਾ ਚਾਹੀਦਾ, ਸਹਾਫਤ ਦੇ ਲਿਬਾਦੇ 'ਚ ਛੁਪਿਆ ਹੋਇਆ ਇੱਕ ਜਰਨੈਲ, ਬੇਗੈਰਤ ਬੇਸ਼ਰਮ, ਜਿਹੜਾ ਬੜਾ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਸੋਮਤ ਸਲਾਦ ਦਾ ਬੜਾ ਪਾਬੰਦ, ਔਰ ਬੜੀਆਂ ਜਨਾਬ ਉਹ ਪਿਆਰੀਆਂ ਜਿਹੜੀਆਂ ਨਾ ਦੀਨ ਦੀਆਂ ਗੱਲਾਂ ਪੋਸਟ ਕਰੇਗਾ, ਇਹ ਕਰੇਗਾ, ਲੇਕਿਨ ਜਦੋਂ ਮੂੰਹ ਖੋਲੇਗਾ ਉਦੋਂ ਗੰਦ ਬਕੇਗਾ, ਬਕਵਾਸ ਕਰੇਗਾ, ਔਰ ਬੂਟ ਪਾਲਿਸ਼ ਕਰੇਗਾ, ਬੂਟ ਚੱਟੇਗਾ, ਹਾਂਜੀ, ਇਮਰਾਨ ਖਾਨ ਦੇ ਖਿਲਾਫ ਨਾ ਬੁਗਜ਼ ਔ ਨਾਦ ਜਿਹੜਾ ਨਾ ਉਹ ਰੱਖੇਗਾ, ਆਪਣਾ ਕੁਝ ਨਹੀਂ। ਇਹ ਸਾਰਾ ਪਿੱਛੋਂ ਨੂੰ ਚਾਬੀ ਦਿੰਦੇ, ਇਹ ਆਪਣਾ ਰੋਟੀ ਦੇ ਚੱਕਰ ਦੇ ਵਿੱਚ ਇਹਨੇ ਜਿਹੜੀ ਹੈ ਨਾ ਉਹ ਜਹੰਨਮ ਲਿਖਵਾ ਲਈ। ਯਜ਼ੀਦ ਦੀ ਬੈਅਤ ਕਰ ਗਈ, ਪੈਰੋਕਾਰ ਹੋ ਗਿਆ ਉਹਦਾ। ਉਹ ਹੁਣ ਇੱਕ ਜਿਹੜਾ ਪੁਰਾਣਾ ਟੱਟੂ ਆ ਉਹ ਨਿਕਲ ਕੇ ਆ ਕੇ ਉਹ ਤਸੱਲੀਆਂ ਦੇ ਰਿਹਾ ਕਿ ਨਹੀਂ ਫਿਕਰ ਵਾਲੀ ਕੋਈ ਗੱਲ ਨਹੀਂ, ਹਾਂ, ਬਾਜਵੇ ਨੂੰ ਕਿਸੇ ਨੇ ਹੱਥ ਨਹੀਂ ਲਾਣਾ, ਨਾ, ਬਾਜਵਾ ਬਹੁਤ ਮਹਿਫੂਜ਼ ਆ, ਬਾਜਵਾ ਮੁਲਕ 'ਚ ਆ ਰਿਹਾ ਹੈ, ਮੁਲਕ 'ਚ ਜਾ ਰਿਹਾ ਹੈ, ਕੋਈ ਮਸਲਾ ਨਹੀਂ, ਉਹ ਬੜੇ ਠੰਡ 'ਚ ਆ, ਉਹ ਬਈ ਆ ਨਹੀਂ ਹੋ ਸਕਦਾ ਕਿ ਬਾਜਵੇ 'ਤੇ ਹੱਥ ਪਾਇਆ। ਉਹ ਇਮਰਾਨ ਖਾਨ ਦੀ ਗੱਲ ਕਰ ਰਿਹਾ ਕਿ ਵੀ ਇਮਰਾਨ ਖਾਨ 'ਤੇ ਹੱਥ ਪਾ ਸਕਦਾ ਵਾ, ਇਮਰਾਨ ਖਾਨ ਦਾ ਮਿਲਟਰੀ ਟ੍ਰਾਇਲ ਹੋ ਸਕਦਾ ਵਾ, ਬਾਜਵੇ ਨੂੰ ਕੋਈ ਨਹੀਂ। ਸਿਰਫ ਇੱਕ ਜਾਂ ਦੋ ਆਵਾਜ਼ਾਂ ਦੇਣੀਆਂ, ਬਾਕੀ ਕਹਿੰਦੇ ਨੇ ਕਿ ਨਹੀਂ ਇਹਨੂੰ ਟੰਗੋ। ਹੁਣ ਆ ਪੁਰਾਣਾ ਬਾਜਵੇ ਦਾ ਜਿਹੜਾ ਨਾ ਲੈ ਪਾਲਕ ਬੇਗੈਰਤ ਬੇਸ਼ਰਮ ਆਦਮੀ, ਇਹ ਆ ਕੇ ਉਹਨੂੰ ਬਾਜਵਾ ਵੀ, ਇਹਦਾ ਕੰਮ ਹੀ ਇਹੀ ਆ, ਇਹਨੇ ਹਰ ਇੱਕ ਨੂੰ ਚਾਹੇ ਰਿਟਾਇਰ ਹੋਵੇ ਜਾਂ ਚਾਹੇ ਆਪਣਾ ਹਾਜ਼ਰ ਸਰਵਿਸ ਹੋਵੇ, ਲੇਕਿਨ ਜਿਹੜਾ ਮੇਰਾ ਮਤਲਬ ਹੈ ਕਿ ਮੌਜੂਦਾ ਜਿਹੜੇ ਆਪਣਾ ਯਜ਼ੀਦ ਵਕਤ ਨੇ, ਯਜ਼ੀਦ ਵਕਤ ਜਿਹੜਾ ਜਾਂ ਫਿਰੌਨ ਵਕਤ ਜਿਹੜਾ ਉਹਦਾ ਮਨਜ਼ੂਰ ਨਜ਼ਰ ਹੋਵੇ, ਉਹ ਨਾ ਚਾਹੁੰਦਾ ਹੋਵੇ, ਹਾਂ, ਤੇ ਫਿਰ ਉਹਦੇ ਖਿਲਾਫ ਨਹੀਂ ਜਾਏਗਾ ਬਿਲਕੁਲ ਵੀ। ਹਾਂ, ਲੇਕਿਨ ਅਗਰ ਉਹ ਕਿਸੇ ਦੇ ਖਿਲਾਫ ਹੋਏ ਤਾਂ ਫਿਰ ਜਾਏਗਾ, ਜਿੱਦਾਂ ਫੈਜ਼ ਹਮੀਦ ਦੇ ਖਿਲਾਫ ਬਕਵਾਸੀਅਤ ਕਰਦਾ ਆ ਕੇ। ਲੇਕਿਨ ਬਈ ਫੈਜ਼ ਹਮੀਦ ਦੇਖੋ, ਇੱਕ ਸਿੱਧਾ ਜਾਂ ਆਮ ਤੁਸੀਂ ਕਹਿ ਲਓ ਕਿ ਉਹ ਜਿਹੜਾ ਉਹਨੂੰ ਹੁਕਮ ਮਿਲਦਾ ਸੀ ਉਹ ਪੂਰਾ ਕਰਦੇ ਸੀ, ਉਹਨੂੰ ਸਜ਼ਾ ਮਿਲ ਗਈ, ਠੀਕ ਹੋਇਆ, ਸਹੀ ਤੁੰਨਿਆ ਉਹਨੂੰ। ਹੁਣ ਜਿਹਨੇ ਉਹਨੂੰ ਹੁਕਮ ਦਿੱਤਾ ਸਾਰਾ ਕੁਝ ਕਰਨ ਦਾ, ਉਹਨੂੰ ਵੀ ਤੁੰਨੋ, ਹਾਂ, ਉਹ ਆ ਬਾਜਵਾ। ਅਤੇ ਬਾਜਵਾ ਕਹਿੰਦਾ ਵਾ ਕਿ ਬਈ ਮੈਂ ਜਿਹੜਾ ਨਾ ਹੈ ਤਾਂ ਮਹਿਫੂਜ਼, ਕਿਉਂਕਿ ਬਾਜਵੇ ਨੇ ਕਿਹਾ ਸੀਗਾ ਕਿ ਬਈ ਕੋਈ ਵੀ ਆਰਮੀ ਚੀਫ ਜਿਹੜਾ ਨਾ ਉਹ ਜਿਹੜਾ ਚਲਾ ਗਿਆ ਆਰਮੀ 'ਚ, ਸਾਬਕਾ ਆਰਮੀ ਚੀਫ, ਉਹਨੂੰ ਹੱਥ ਨਹੀਂ ਪਾਏਗਾ। ਕਿਉਂਕਿ ਉਹਨੂੰ ਹੱਥ ਪਾਏਗਾ ਅਤੇ ਆਉਣ ਵਾਲਾ ਫਿਰ ਉਹਨੂੰ ਹੱਥ ਪਾਏਗਾ। ਇਹ ਲਿਖੀ ਪੜੀ ਗੱਲ ਆ ਕਿ ਵੀ ਆਰਮੀ ਚੀਫ ਨੂੰ ਕੋਈ ਨਹੀਂ। ਲੇਕਿਨ ਜੇ ਮੀਆਂ ਦਾ ਪ੍ਰੈਸ਼ਰ ਜਿਹੜਾ ਉੱਥੇ ਕੰਮ ਕਰ ਗਿਆ, ਲੇਕਿਨ ਮੀਆਂ ਦਾ ਪ੍ਰੈਸ਼ਰ ਯਕੀਨ ਕਰੋ ਬਸ ਤੁਸੀਂ ਕਹਿ ਲਓ ਕਿ ਬਾਥਰੂਮ 'ਚ ਨਿਕਲਦਾ ਸਾਰਾ। ਮੀਆਂ ਉੱਠਦਾ ਬਹੁਤ ਆ, ਕਰਦਾ ਬਹੁਤ ਆ, ਕਹਿੰਦਾ ਬਹੁਤ ਆ ਕਿ ਇਉਂ ਕਰ ਦਿਆਂਗੇ, ਉਹ ਕਰ ਦਿਆਂਗੇ, ਇਨ ਦੀ ਐਂਡ ਸਾਰਾ ਬਾਥਰੂਮ ਜਾ ਕੇ ਪ੍ਰੈਸ਼ਰ ਰਿਲੀਜ਼ ਕਰ ਦਿੰਦਾ ਆਪਣਾ, ਪਤਾ ਨਹੀਂ ਕਿ ਪੱਦ ਪੁੱਦ ਮਾਰਦਾ ਰਹਿੰਦਾ, ਰਿਲੀਜ਼ ਕਰਕੇ ਆ ਕੇ, ਹਾਂ, ਅਤੇ ਫਿਰ ਉਹ ਬੂਟ ਪਾਲਿਸ਼ 'ਤੇ ਲੱਗ ਜਾਂਦਾ। ਹੁਣ ਦੇਖੋ ਕਹਿ ਰਿਹਾ ਕਿ ਵੀ ਟੰਗੋ, ਪਰ ਮੈਂ ਤਾਂ ਇਹਦੇ ਨਾਲ ਆ ਕਿ ਠੀਕ ਹੈ, ਬਿਲਕੁਲ ਇਹਨੂੰ ਟੰਗਣਾ ਚਾਹੀਦਾ, ਇਹ ਬਿਲਕੁਲ ਇਹ ਜਿਹੜਾ ਨਾ ਰਵਾਇਤ ਕਾਇਮ ਹੋਣੀ ਚਾਹੀਦੀ ਹੈ, ਤਾਂ ਕਿ ਬਾਅਦ 'ਚ ਜਿਹੜਾ ਵੀ ਆਏ ਉਹ ਫਿਰ ਇਹਨੂੰ ਟੰਗੇ, ਜਿਹੜਾ ਅੱਜ ਕੱਲ੍ਹ ਯਜ਼ੀਦ ਵਕਤ ਉਹਨੂੰ ਟੰਗੇ ਹਿਸਾਬ ਤਾਂ ਲਾ ਕੇ। ਚਲੋ ਜੀ, ਉਸ ਤੋਂ ਅਗਲੀ ਖਬਰ ਜਿਹੜੀ ਆ
ਆਪਣਾ ਉਹ ਸੌਰੀ ਇੱਕ ਮੈਂ ਰਹਿ ਹੀ ਗਿਆ ਯਾਰ ਵਿੱਚੋਂ, ਆ ਮੇਰੇ ਸਾਹਮਣੇ ਆ ਗਿਆ। ਆ ਜਿਹੜਾ ਦੂਸਰਾ ਇੱਕ ਤੇ ਅਨਸਾਰ ਅਬਾਸੀ ਹੈ ਨਾ ਬੇਗੈਰਤ, दूसरा ਜਿਹੜਾ मुन्ना जद्दी ਦਾ ये भी हमायत कर रहा बाजवे की। यह कह रहा है बाजवा साहब के साथ किसी का कोई मसला नहीं है, वो पाकिस्तान में रहते हैं, बाहर जाते हैं एंड कंफर्टेबली ज़िंदगी गुजार रहे हैं। ये ऐसी वजाहत है जो बाकायदा तौर पर अंसार अबासी साहब के ज़रिए भी देनी पड़ी। हाँ, ये एक टाउट दूजे टाउट ਨੂੰ कह रहा कि भी ਉਹਨੇ ਵੀ ਵਜ਼ਾਹਤ ਦੇ ਦਿੱਤੀ ਸੀ, ਮੈਂ ਵੀ ਦੇ ਰਿਹਾ ਵਾਂ ਕਿ ਉਹ ਬੜਾ ਸਕੂਨ ਹੈ। ਐਕਚੁਅਲੀ ਇਹਨਾਂ ਦੀ ਹਿੱਲੀ ਪਈ ਅੰਦਰੋਂ, ਇਹਨਾਂ ਦੀ ਜਿਹੜੀ ਢੋਲਕੀ ਹੈ ਨਾ ਉਹ ਫਟੀ ਪਈ ਬਗੈਰ ਤੇ। ਆ ਦੂਜਾ ਬੰਦਾ ਮੈਂ ਤੁਹਾਨੂੰ ਦੱਸਦਾ ਮੁੰਨਾ ਜੱਦੀ, ਮੇਰਾ ਮਤਲਬ ਜੱਦੀ ਦਾ ਜਿਹੜਾ ਮੁੰਨਾ ਇਹ ਵੀ ਬਾਜਵੇ ਦੇ ਨਾਲ ਹੈ। ਲੇਕਿਨ ਆਹ ਦੇਖ ਲਓ ਸਾਰੇ ਬਗੈਰਤ ਬੇਸ਼ਰਮ ਲੋਕ ਜਿਹੜੇ ਨੇ ਜਿਨ੍ਹਾਂ ਨੇ ਫਾਇਦੇ ਲਏ ਬਾਜਵੇ ਉਹ ਖਾਮੋਸ਼ ਆ। ਦੋ ਜਣੇ ਇਸ ਕਿਲੋ ਦਾਤ ਦਿਓ ਬਗੈਰਤਾਂ ਨੂੰ ਬੇਸ਼ਰਮ ਕਿ ਹਰਾਮਜ਼ਾਦੇ ਦੋਵੇਂ ਖੜੇ ਨੇ ਬਾਜਵੇ ਦੇ।